ਹਾਂਜੀ ਅਸੀਂ ਇਸ ਟਾਈਮ ਬਦੋਕੇ ਦੇ ਵਿੱਚ ਫਿਰ ਰਹੇ ਹਾਂ ਤੇ ਬਦੋਕੇ ਦੇ ਵਿੱਚ ਇੱਕ ਪੁਰਾਣਾ ਜਿਹੜਾ ਹੈ ਕਿਲੇ ਤੋਂ ਹਟ ਕੇ ਇੱਕ ਘਰ ਜਿਹੜਾ ਹੈ ਹੁਣ ਸਾਨੂੰ ਇਹਦੇ ਬਾਰੇ ਨਹੀਂ ਪਤਾ ਚੱਲ ਰਿਹਾ ਕਿ ਘਰ ਕਿੰਨਾ ਦਾ ਸੀ ਉਸ ਵੇਲੇ ਦਾ ਲੇਕਿਨ ਅਜੇ ਤੱਕ ਬਚਿਆ ਹੋਇਆ ਹੈ ਮਹਿਫੂਜ਼ ਹੈ ਸ਼ਾਇਦ ਕੋਈ ਦੋਸਤ ਦੇਖ ਕੇ ਵੀਡੀਓ ਸਾਨੂੰ ਇਹ ਦੱਸ ਪਾਵੇ ਕਿ ਇਹ ਕਿੰਨਾ ਦਾ ਘਰ ਸੀ। ਪਿੰਡ ਦਾ ਜਿਹੜਾ ਮੇਨ ਚੌਕ ਹੈ ਉਸ ਤੋਂ ਖੱਬੇ ਪਾਸੇ ਇਹ ਪਿੰਡ ਜਿਹੜੀ ਹੈ ਬਿਲਡਿੰਗ ਇਹ ਬਣੀ ਹੋਈ ਹੈ। ਅੱਜ ਵੀ ਇਹਦਾ ਚੁਬਾਰਾ ਜਿਹੜਾ ਹੈ ਉਹ ਇੱਥੇ ਕਾਇਮ ਹੈ ਤੇ ਇਹ ਕੋਈ ਬਹੁਤ ਵੱਡਾ ਕਿਲਾ नहीं है बहुत ਵੱਡਾ घर नहीं भाई अहमद जी जी वो दीवार नजर आ रही है ना तक हाँ हाँ ठीक है ये किला एज इट इज ਉੱਥੇ ਤੱਕ ਸੀ ठीक है ये इसी तरह दूर तक ਜਾਂਦਾ ਸੀ नहीं अच्छा ਇਹ ਉਹ ਕਿਲਾ ਹੀ ਹੈ किला नहीं किले ਦੀ ਕਹਿ ਲਓ ਸ਼ਾਖ ਕਹਿ ਲਓ ਕਿਲਾ ਦੇ ਅਸਲ ਜਿਹੜਾ ਕਿਲਾ ਹੈ ਕਿਲਾ ਉਧਰ ਇਹ ਕਿਸੇ ਹੋਰ ਦੀ ਕੋਠੀ ਹੋਣੀ ਕਿਸੇ ਹੋਰ ਦਾ ਘਰ ਹੋਣਾ ਉਸ ਵੇਲੇ ਇਹ ਉਹ ਪਿੱਛੇ ਤੱਕ ਜਿਹੜਾ ਘਰ ਹੈ ਨੁੱਕਰ ਤੱਕ ਦਾ ਹੈ ਇਹ ਸਾਰਾ ਇਹ ਹੈ ਇਧਰ ਵੀ 6 ਮਕਾਨ ਇਸ ਤਰ੍ਹਾਂ ਸੀ। ਅੱਛਾ ਅੱਛਾ ਇਸ ਇਹ ਚੁਬਾਰੇ ਦਾ ਵਾਲੇ ਦਾ ਨਾਂ ਕਿਸੇ ਕਰਤਾਰ ਸਿੰਘ ਸਿੱਖ ਸੀ। ਇਹ ਚੁਬਾਰੇ ਤੇ ਕੋਈ ਲਿਖਿਆ ਹੋਇਆ ਨਾ ਕੋਈ ਨਾ 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 ਤੇ ਫਿਰ ਕਿਸ ਤਰ੍ਹਾਂ ਪਤਾ ਚੱਲਿਆ ਵੀ ਕਰਤਾਰ ਸਿੰਘ ਦਾ ਨਾਮ ਜਿਹੜੇ ਰਹਿੰਦੇ ਸਨ ਉਹ ਤਾਂ ਵਿਚਾਰੇ ਹੁਣ ਫੌਤ ਹੋ ਗਏ ਨੇ। ਉਹਨਾਂ ਨੇ ਦੱਸਿਆ ਸੀ ਉਹਨਾਂ ਤੋਂ ਪੁੱਛਦੇ ਰਹਿੰਦੇ ਸੀ ਅੱਛਾ ਸਾਰਿਆਂ ਦੇ ਨਾਂ ਦੱਸ। ਇਹ ਵੀ ਸੰਧੂ ਸਨ ਜਾਂ ਇਹ ਨਹੀਂ ਪਤਾ ਨਹੀਂ ਇਹ ਸਿੱਖ ਹੀ ਸਨ ਮਤਲਬ ਨਹੀਂ ਨਹੀਂ ਸਿੱਖਾਂ ਦੇ ਵਿੱਚ ਵੀ ਸਿੰਧੂ ਜੱਟ ਹੁੰਦੇ ਨੇ ਨਾ ਸੰਧੂ ਹੀ ਹੋਣੇ ਜਿਵੇਂ ਇਹ ਕਿਲੇ ਵਾਲੇ ਸਨ ਇਹ ਵੀ ਸੰਧੂ ਸਨ ਨਾ ਸਾਰੇ ਇਹ ਵੀ ਸੰਧੂ ਹੀ ਹੋਣੇ ਨੇ। ਇਹਦਾ ਨਾਂ ਕਰਤਾਰ ਸਿੰਘ ਸੀ। ਹਾਂਜੀ ਇਹ ਦੱਸ ਰਹੇ ਨੇ ਕਿ ਕਰਤਾਰ ਸਿੰਘ ਨਾਂ ਦਾ ਕੋਈ ਬੰਦਾ ਸੀ ਉਸ ਵੇਲੇ ਉਹਦਾ ਹੈ ਜੇ ਕੋਈ ਉਹਦੀ ਫੈਮਿਲੀ ਦੇ ਅੰਦਰ ਕੋਈ ਅੱਜ ਕੋਈ ਸੁਣ ਰਿਹਾ ਹੋਵੇ ਤੇ ਉਹਨਾਂ ਦਾ ਘਰ ਦਾ ਅਜੇ ਕੁਛ ਹਿੱਸਾ ਅਜੇ ਬਚਿਆ ਹੋਇਆ ਇਹ ਤੁਹਾਡਾ ਘਰ ਹੈ ਹਾਂ ਇਹ ਭਾਈ ਸਾਡਾ ਭਾਈ ਇਹਨਾਂ ਦੀ ਫੈਮਿਲੀ ਦਾ ਹੈ ਐਕਸ਼ਨ ਅੱਛਾ 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 ਤੁਸੀਂ ਵੀ ਫਿਰ ਉੱਥੋਂ ਮੇਵਾਤ ਤੋਂ ਆ ਕੇ ਅੱਛਾ ਕਿੰਨਾ ਸਾਂ ਇੱਥੋਂ ਦੀ ਪੈਦਾ ਅਦਰੀ ਗੱਲ ਹੈ ਉਹ ਤਾਂ ਫਿਰ ਤੁਹਾਡੀ ਕੋਲ ਆ ਜਾਓ ਇਹ ਅੰਦਰੋਂ ਵੀ ਦੇਖ ਲੈਣੇ ਆ ਆਓ ਜੀ ਕੋਈ ਅੰਦਰੋਂ ਦੇਖ ਲਈਏ ਤੇ ਇਹ ਕੋ ਕਰਤਾਰ ਸਿੰਘ ਜਿਹੜੇ ਉਸ ਵੇਲੇ ਰਹਿੰਦੇ ਸਨ ਬਦੋਕੇ ਦੇ ਵਿੱਚ ਇਹ ਉਹਨਾਂ ਦਾ ਘਰ ਸੀ ਉਹਨਾਂ ਦੀ ਫੈਮਿਲੀ 'ਚ ਕੋਈ ਅੱਜ ਹੈ ਤੇ ਇਹ ਘਰ ਦਾ ਹਿੱਸਾ ਕੁਝ ਉਹਨਾਂ ਦਾ ਜਿਹੜਾ ਹੈ ਉਹ ਬਚਿਆ ਹੋਇਆ ਹੈ ਉਹ ਦੇਖ ਸਕਦੇ ਆਓ ਜੀ ਇਹ ਕੁਝ ਪੁਰਾਣਾ ਜਿਹੜਾ ਹੈ ਅੰਦਰ ਦੇ ਮੰਜ਼ਰ ਇਹ ਚੁਬਾਰੇ ਦਾ ਜਿਹੜਾ ਮੰਜ਼ਰ ਹੈ ਉੱਪਰ ਦਾ ਅਜੇ ਬਚਿਆ ਹੋਇਆ ਹੈ ਇਹਦਾ ਦਰਵਾਜ਼ਾ ਵੀ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਸਾਰਾ ਕੁਝ ਉਹੀ ਪਾਰਟੀਸ਼ਨ ਤੋਂ ਪਹਿਲੇ ਦਾ ਜਿਹੜਾ ਹੈ ਕਰਤਾਰ ਸਿੰਘ ਦਾ ਥੱਲੇ ਵਾਲਾ ਵੀ ਉਹੀ ਸਾਰਾ ਖੜਾ ਹੈ ਇੱਥੇ ਉਹ ਰਹਿੰਦੇ ਸਨ ਅਜੇ ਵੀ ਤੱਕ ਉਹਨਾਂ ਦੀ ਨਿਸ਼ਾਨੀ ਜਿਹੜੀ ਹੈ ਇਹ ਬਚੀ ਹੋਈ ਹੈ ਜੀ ਬਾਬਾ ਜੀ ਇਹ ਜਿਹੜਾ ਚੁਬਾਰੇ ਵਾਲੀ ਬਿਲਡਿੰਗ ਹੈ ਪਿੱਛੇ ਹਾਂਜੀ ਇਹ ਕਿਹਨਾਂ ਦਾ ਘਰ ਸੀ ਇਹਦਾ ਨਾਂ ਸੀ ਸਰਦਾਰ ਮੀਆਂ ਸਿੰਘ। ਸਰਦਾਰ ਮੀਆਂ ਸਿੰਘ ਹਾਂਜੀ ਇਹ ਕੌਣ ਸਨ ਇਹ ਵੀ ਸੰਧੂ ਸਨ ਕਿ ਕੋਈ ਹੋਰ ਹਾਂ ਸਨ ਇਹ ਸੰਧੂ ਸਾਰੇ ਪਿੰਡ ਸੰਧੂਆਂ ਦਾ ਉਹ ਪਰਲੇ ਗਿੱਲ ਨੇ। ਅੱਛਾ ਇਹ ਰਿਸ਼ਤੇਦਾਰ ਸੀ ਆਪਸ ਨਹੀਂ ਬਰਾਦਰੀ ਇਹ ਰਿਸ਼ਤੇਦਾਰ ਤਾਂ ਨਹੀਂ ਆਪਦੇ ਉਹ ਰਿਸ਼ਤੇਦਾਰ ਦੇ ਧੀਆਂ ਦਈਏ ਤੇ ਲਈਏ ਜੀ 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 ਇਹਦਾ ਬਰਾਦਰੀ ਇਹ ਭਰਾ ਨੇ ਆਵੀ ਦੀ ਕੌਮੀ। ਇਹ ਕੋਈ ਇੱਕੋ ਹੀ ਘਰ ਸੀ ਜਾਂ ਕੋਈ ਇਹਦੇ ਅੰਦਰ ਕੋਈ ਦੋ ਤਿੰਨ ਬਾਈ ਰਹਿੰਦੇ ਸਨ ਇਹਨਾਂ ਦੇ ਪਿਛਲੇ ਦਾ ਘਰ ਨੇ ਅਗਲੇ ਘਰ ਨੇ ਇਹ 150 ਕਮਾ ਦੇ ਮਾਲਕ ਨੇ। ਅੱਛਾ ਇੱਥੋਂ ਦੇ ਉਸ ਵੇਲੇ ਦੇ ਜਿਹੜੇ ਪੱਤੀਵਾਰ ਸੀ ਹਾਂਜੀ ਨਾਂ ਪੂਰਾ ਦੱਸਣਾ ਇੱਕ ਵਾਰੀ ਉਹਨਾਂ ਦਾ ਉਹਨਾਂ ਨਾਮ ਮੀਆਂ ਸਿੰਘ ਸੀ। ਮੀਆਂ ਮੀਆਂ ਸਿੰਘ। ਮੀਆਂ ਸਿੰਘ ਮੀਆਂ ਸਿੰਘ ਦਾ ਕੋਈ ਨਾਮ ਉਹਦੇ ਬਾਪ ਦੇ ਨਾਂ ਦਾ ਪਤਾ ਪਿਓ ਦੇ ਨਾਂ ਦਾ ਪਤਾ ਉਹਦੇ ਪਿਓ ਦਾ ਨਾਮ ਨਹੀਂ ਪਤਾ। ਇਹ ਜਦੋਂ ਇੱਥੇ ਆ ਡੋਬਾ ਪਿਆ ਨਾ ਸਾਡੇ ਕੋਲ ਜੀ ਜੀ ਉਦੋਂ ਫੌਜ ਹੋਇਆ ਅਸੀਂ ਇਹਦੀ ਫੌਜ ਕਿਤੇ ਵੀ ਗਏ ਆ। ਅੱਛਾ ਆਹ ਫੌਤਗੀ ਤੇ ਕਿੱਥੇ ਗਏ ਫੌਜੀ ਤੇ ਗਏ ਸਾਂ ਇੱਥੇ ਮਰਿਆ ਸੀ ਆਪਣੇ ਕੀ ਨਾਂ ਇਹਨੂੰ ਆ ਕਸਰੂਈ ਦੇ ਪਰਲੇ ਦਾ ਪਿੰਡ ਕਾਦੀ ਪਿੰਡ ਕਰਦੀ ਉਹ ਨਹੀਂ ਪਰਲੇ ਪਾਸੇ ਪਰਲੇ ਪਾਸੇ ਉਹਨੂੰ ਆਦੇ ਨੇ ਇੰਡੀਆ ਦੇ ਵਿੱਚ ਮਸਤਗੜ ਮਸਤਗੜ ਇਹ ਮਸਤਗੜ ਤੁਸੀਂ ਫਿਰ ਇੰਡੀਆ ਚ ਗਏ ਸੀ ਉਹ ਇਹਦਾ ਇਹ ਪਤਾ ਜੋ ਲੱਗਾ ਵੀ ਇਹ ਮਰ ਗਿਆ ਹਾਂ ਹਾਂ ਤੇ ਉਦੋਂ ਅਸੀਂ ਇਹਦੇ ਵਿੱਚ ਚਲੇ ਗਏ। ਉਹ ਜਦੋਂ ਉਹਨੂੰ ਸਾੜਿਆ ਅੱਛਾ ਪਹਿਲੇ ਜਾਂਦੇ ਰਹਿੰਦੇ ਸਨ ਲੋਕ ਜਾਂਦੇ ਸਨ ਕਿ ਇਹ ਕਦੋਂ ਦੀ ਗੱਲ ਹੈ ਕੋਈ ਅੰਦਾਜ਼ਾ ਇਹ ਗੱਲ ਹੈਗੀ ਮੈਂ ਤੁਹਾਨੂੰ ਦੱਸਣਾ 55 56 54 ਸਾਲ ਦੀ ਅੱਛਾ ਸਾਨੂੰ 1954 55 ਸਾਲ 1954 55 ਦੇ ਵਿੱਚ ਇਹ ਮੀਆਂ ਸਿੰਘ ਗੁਰੀ ਉੱਥੇ ਗਏ ਉੱਥੇ ਫੌਜ ਹੋ ਗਈ ਰੋਈ ਇਹ ਡੁੱਬ ਕੇ। ਫਿਰੋਜ਼ਵਾਲਾ ਦੇ ਨੇੜੇ ਆ ਕਿਤੇ ਇਹ ਖੇਮ ਕਰਨ ਦੇ ਕੋਲ ਹੈ। ਖੇਮ ਕਰਨ ਦੇ ਕੋਲ ਹਾਂ। ਤੇ ਤੁਸੀਂ ਇੱਥੋਂ ਗਏ ਉਹਦੀ ਉਹ ਜਿਹੜਾ ਬੋਲਦੇ ਨੇ ਅੰਤਮ ਸੰਸਕਾਰ ਕਰਨ ਉਸ ਦਾ ਆ ਉਹ ਜਦੋਂ ਕੀਤਾ ਗਿਆ ਨਾ ਉਸ ਵਕਤ ਜਾਂਦੀ ਬਰਾਦਰੀ ਜਾਂਦੀ ਹੁੰਦੀ ਹੈਗੀ ਜੀ 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 ਤੇ ਉਹਦਾ ਪਤਾ ਲੱਗਾ ਕਿ ਉੱਥੇ ਉਹ ਡੁੱਬ ਕੇ ਮਰ ਗਿਆ ਉਹਦੇ 'ਚ ਹਾਂ ਹਾਂ ਮੱਝਾਂ ਲੈ ਕੇ ਆਇਆ ਸੀ ਤੇ ਉਹ ਡੁੱਬ ਕੇ ਮਰ ਗਿਆ। ਫਿਰ ਅਸੀਂ ਜਦੋਂ ਸਾੜਿਆ ਉਦੋਂ ਗਏ ਸਾਂ। ਅੱਛਾ ਅੱਛਾ ਉਦੋਂ ਫਿਰ ਇਹ ਬਾਰਡਰ ਵਗੈਰਾ ਇਹ ਨਹੀਂ ਹੁੰਦੇ ਸਨ ਇਸ ਤਰੀਕੇ ਬਾਰਡਰ ਨਾਲ ਲੰਘ ਲੀਕਾਂ ਜਾਂਦੇ ਵਗੈਰਾ ਨਹੀਂ ਉਹ ਹੁੰਦੀਆਂ ਬਾਰਡਰ ਲੰਘ ਜਾਂਦੇ ਸਨ। ਸਨ। ਅੱਛਾ 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 ਬਾਰਡਰ ਲੰਘ ਜਾਂਦੇ ਸਨ। ਆਪਣੇ ਤੌਰ ਤੇ ਲੋਕਾਂ ਦਾ ਆਣਾ ਜਾਣਾ ਹੁੰਦਾ ਸੀ ਉਧਰ ਦੇ ਲੋਕ ਇੱਧਰ ਆ ਗਏ ਆ ਉੱਧਰ ਜਾਂਦੇ ਚਲੇ ਸੀ ਗਏ ਚਲੇ ਜਾਂਦੇ ਸਨ।
ਜਿਹੜਾ ਪੜ੍ਹਿਆ ਲਿਖਿਆ ਤਬਕਾ ਉਹਦਾ ਜਾਂਦਾ ਸੀ ਪਾਸਪੋਰਟ ਨੂੰ, ਜਿਹੜਾ ਅਨਪੜ੍ਹ ਤਬਕਾ ਉਹ ਐਵੇਂ ਲਗਾ ਫਿਰਦਾ ਉਹ ਨਿਕਲ ਜਾਂਦਾ ਸੀ। ਆ ਨਿਕਲ ਜਾਂਦਾ ਸੀ। ਅੱਛਾ ਅੱਛਾ ਅੱਛਾ, ਅਜੇ ਵੀ ਬੜੀ ਇੱਕ ਇੰਟਰਸਟਿੰਗ ਸਟੋਰੀ ਜਿਹੜੀ ਹੈ ਉਸ ਦਾ ਸਾਨੂੰ ਪਤਾ ਚੱਲਿਆ। ਤੇ ਇਹ ਘਰ ਜਿਹੜਾ ਇਸ ਦੇ ਵਿੱਚ ਦਿਖਾ ਰਹੇ ਆ ਵੀਡੀਓ ਦੇ ਵਿੱਚ, ਇਹਨਾਂ ਦਾ ਅਗਰ ਕੋਈ ਇਸੇ ਫੈਮਿਲੀ ਦਾ ਕੋਈ ਸ਼ਖਸ ਅੱਜ ਵੀ ਜਿੰਦਾ ਹੈ ਤੇ ਉਹ ਕੰਟੈਕਟ ਕਰ ਸਕਦਾ ਹੈ। ਉਹਨਾਂ ਦੇ ਘਰ ਦਾ ਹਿੱਸਾ ਕੁਝ ਅਜੇ ਬਚਿਆ ਹੋਇਆ ਹੈ। ਇੱਥੇ ਹੁਣ ਜਿਹੜਾ ਇਸ ਵੇਲੇ ਮੌਕੇ ਨਾਲ ਘਰ ਸੀ, ਇਹਦਾ ਨਾਂ ਸੀ ਨੰਬਰਦਾਰ ਯਾਦ ਖਾਂ। ਠੀਕ ਹੈ। ਉਹ ਉਹਦਾ ਬੌਲੇ ਦਾ ਭਤੀਜਾ ਜਿਹੜਾ ਇੱਥੇ 18 ਮਰਬੇ ਦਾ ਮਾਲਕ, ਉਹਦਾ ਭਤੀਜਾ ਹੈ। ਇਹ ਘਰ ਹੁਣ ਇਹ ਫਿਰ ਉਹਨਾਂ ਉਹਨਾਂ ਨੂੰ ਕੋਲ, ਅਲਾਟ ਹੋਇਆ। ਇਹ ਕਈ ਘਰ ਇੱਥੋਂ ਲੈ ਕੇ ਤੋੜ ਤੱਕ ਜ਼ਮੀਨ ਉਹਨਾਂ ਦੀ ਜਾਂਦੀ ਪਈ ਹੈ। ਅੱਛਾ ਅੱਛਾ। ਇਹ ਕਈ ਘਰ ਨੇ ਇੱਥੇ, ਹੁਣ ਤਾਂ ਨਿੱਕੇ ਨਿੱਕੇ ਘਰ ਬੇਸ਼ੁਮਾਰ ਨੇ। ਬਾਬਾ ਜੀ ਬੂਟਾ ਜੀ, ਜਿਹੜਾ ਮੇਨ ਕਿਲਾ ਸੀ ਇਹਨਾਂ ਦਾ ਸੌਦਾਗਰ ਸਿੰਘ ਗੁਰਾਂ ਦਾ, ਹਾਂਜੀ। ਉਸ ਕਿਲੇ ਦੇ ਸਾਹਮਣੇ ਵਾਲਾ ਜਿਹੜਾ ਘਰ ਹੈ ਆਹੋ, ਉਹ ਕਾਫੀ ਵੱਡਾ ਘਰ ਹੈ। ਤੁਸੀਂ ਦੱਸੋ ਉਹ ਉੱਥੇ ਹੁਣ ਕੌਣ ਰਹਿ ਰਹੇ ਨੇ? ਉਹ ਘਰ ਉਹ ਕਿੰਨਾ ਦਾ ਸੀ? ਜਿੰਦੇ ਵਿੱਚ ਉਹ ਡਾਕਟਰ ਜ਼ਫਰ ਦੇ ਪਿਓ ਨਹੀਂ ਰਹਿ ਰਿਹਾ? ਉਹ ਨਹੀਂ ਅਸੀਂ ਉਹਦਾ ਘਰ, ਉਹ ਘਰ ਉਹ ਪਰਾਂ ਜਿਸ ਸੌਦਾਗਰ ਸਿੰਘ ਦਾ ਆਹ ਦਰਵਾਜ਼ਾ ਹੈ। ਨਹੀਂ ਨਹੀਂ, ਉਹ ਤੇ ਅਸੀਂ ਸੌਦਾਗਰ ਸਿੰਘ ਦਾ ਤੇ ਕਿਲਾ ਤੇ ਦੇਖ ਲੈਣਾ ਜਿੱਥੇ ਜਿੱਥੇ ਆਏ ਸੀ। ਉਹ ਤੇ ਜਿਹੜਾ ਪਿਛਲਾ ਸਾਹਮਣੇ ਘਰ ਹੈ ਨਾ, ਪਿਛਲਾ ਪਿਛਲਾ ਜਿੱਥੇ ਘਰ। ਉਹ ਦੱਸਦਾ ਹੈ, ਨੂਰ ਜੱਟ ਦੇ ਘਰ। ਉਹ ਹੈਗਾ ਖੜਕ ਸਿੰਘ ਦਾ। ਉਹ ਖੜਕ ਸਿੰਘ ਜਿਹੜਾ ਸੀ ਉਹ ਕੌਣ ਸਨ? ਉਹ ਜਾਟੇ, ਉਹ ਵੀ ਸੰਧੂ ਜੱਟ ਸੀ? ਉਹ ਸੰਧੂ ਜਾਟੇ, ਇਹ ਵੀ ਬਰਾਦਰੀ ਇੱਕੋ ਹੀ ਸੀ ਸਰ? ਬਰਾਦਰੀ ਇੱਕੋ ਹੀ ਹੈ। ਅੱਛਾ ਅੱਛਾ। ਉਹਦੀ ਇੱਥੇ ਕਿੰਨੀ ਜ਼ਮੀਨ ਸੀ? ਉਹਦੀ ਖੜਕ ਵੀ ਸਿੰਘ? ਇੰਨੀ 100 ਤੋਂ ਕਿੱਲੇ ਤੋਂ ਉੱਤੇ ਹੀ ਹੈ। ਅੱਛਾ, ਮਤਲਬ ਵੱਡੇ ਜ਼ਿਮੀਂਦਾਰ ਇਹੀ ਸੀ ਸੌਦਾਗਰ ਸਿੰਘ? ਬਾਕੀ ਛੋਟੇ 150 ਕਿੱਲੇ ਦੇ ਅੱਛਾ, ਮਾਲਕ? ਇਹ 1800 ਕਮਾਂ ਦਾ ਰਕਬਾ ਹੈ ਹਾਂ। ਬੱਦੋਕਿਆਂ ਦਾ। ਜੀ ਜੀ ਜੀ। ਇਹ ਉਹ ਵੱਡਾ ਰਕਬੇਦਾਰ ਸੌਦਾਗਰ ਸਿੰਘ ਹੈ, ਬਾਕੀ ਛੋਟੇ ਨੇ। ਹੂੰ। ਤੋ ਖੜਕ ਸਿੰਘ ਦੇ ਕੋਈ ਉਹਦੇ ਤੇ ਪਿਓ ਦੇ ਨਾਂ ਦਾ ਪਤਾ, ਕਿ ਉਹਦੇ ਹੋਰ ਖੜਕ ਸਿੰਘ ਦੇ ਪਿਓ ਦਾ ਨਾਂ ਦਾ ਕੀ ਪਤਾ ਮੈਨੂੰ ਹੁਣ। ਮੈਂ ਤਾਂ ਖੜਕ ਸਿੰਘ ਨੂੰ ਜਾਣਦਾ, ਜਦ ਮੈਂ ਜਾਂਦਾ ਨਿੱਕਾ ਉਹਨਾਂ ਦੇ ਘਰ ਜਾਂਦਾ ਰਿਹਾ ਮੈਂ। ਤੋ ਖੜਕ ਸਿੰਘ ਜਦੋਂ ਪਾਰਟੀਸ਼ਨ ਹੋਈ ਹੈ, ਲੋਟੀ ਪਈ ਹੈ, ਉਦੋਂ ਕਿੰਨੀ ਕੁ ਉਮਰ ਸੀ? ਆਏ ਉਹਦੀ ਖੜਕ ਸਿੰਘ ਤੋਂ ਪਹਿਲਾਂ ਉਹਦੇ ਪੁੱਤਰਾਂ ਹੀ ਮਾਰ ਕੱਤਿਆ ਹੈ। ਖੜੇ ਕਿਹੜਾ ਉਹਦੇ ਰਾਖਾ ਹੀ ਕੋਈ, ਉਹਨੇ ਮਾਰ ਕੱਤਿਆ ਉਹਨੂੰ। ਪੁੱਤਰਾਂ ਨੇ ਉਸ ਨੂੰ ਮਾਰ ਦਿੱਤਾ? ਪੁੱਤਰਾਂ ਨੇ ਮਾਰਿਆ, ਜਾਂ ਉਹਦੇ ਜਿਹੜੇ ਘਰ ਰਹਿੰਦੇ ਸੀ ਉਹਨਾਂ ਹੀ ਮਾਰ ਕੱਤਿਆ ਉਹਨੂੰ। ਉਹ ਉੱਥੇ ਜਾ ਕੇ ਖੂਹ ਹੈਗਾ ਸੀ ਉਹਨਾਂ ਦਾ, ਉੱਥੇ ਜਾ ਕੇ ਸੁੱਟ ਆਏ। ਉਹ ਜਿੱਥੇ ਖੂਹ ਜਿਹੜਾ ਜਿੱਥੇ ਬਾਬਾ ਚਾਚਾ ਲਿਆਕਤ ਖਾਨ ਨੇ ਉਹ ਵੇਲੇ ਬਣਾਈ ਹੈ, ਹਾਂ ਬਿਲਕੁਲ, ਉਹ ਬੜਾ ਵੱਡਾ ਖੂਹ ਹੁੰਦਾ ਸੀ। ਖੂਹ ਉੱਥੇ ਮਾਰਿਆ ਇਹਨੂੰ। ਸਹੀ ਸਹੀ। ਵਜ੍ਹਾ ਕੀ ਬਣੀ? ਕੋਈ ਪੁਰਾਣੇ ਕੀ ਦੱਸਦੇ ਲੋਕ? ਹਾਂ, ਕੀ ਦੱਸਦੇ ਨੇ ਕਿਉਂ ਮਾਰਿਆ ਸੀ? ਕੀ ਪਤਾ ਕੀ ਇਲਜ਼ਾਮ ਹੈ ਕਿਸੇ ਉੱਤੇ ਲਾਈ ਫਿਰਦੇ ਨੇ, ਕੀ ਪਤਾ। ਅੱਛਾ ਅੱਛਾ। ਕੋਈ ਪਤਾ ਨਹੀਂ ਲੱਗਦਾ ਇੱਥੇ, ਕੀ ਪਤਾ। ਇਹ ਜਿਹੜਾ ਘਰ ਜਿਸ ਨੇ ਬਣਾਇਆ ਸੀ ਉਹਦਾ ਨਾਮ ਖੜਕ ਸਿੰਘ ਸੀ? ਉਹਨਾਂ ਨਾਲ ਔਰ ਖੜਕ ਉਹਨੂੰ ਮਾਰ ਸਿੰਘ ਦਿੱਤਾ ਉਹ ਗਿਆ ਬੜੀ ਜੁਰਤ ਵਾਲਾ ਸੀ ਖੜਕ ਸਿੰਘ। ਹਾਂ। ਉਹਦੇ 4-5 ਮੁੰਡੇ ਸਨ। ਉਹਨੇ ਮਕਾਨ ਬਣਾਇਆ ਪਰਲੇ ਦਾ, ਉਹਨੇ ਆਪਦਾ ਘਰ ਬਣਾਇਆ ਚੰਗਾ ਭਲਾ। ਜ਼ਿਮੀਂਦਾਰ ਸੀ, 100 ਕਿੱਲੇ ਦੇ ਉੱਤੇ ਪੈਲੀ ਸੀ ਉਹਦੀ। ਹੂੰ। ਇਹ ਜੱਟ ਸਾਰੇ ਮਾਲਕ ਸਨ ਜ਼ਮੀਨ ਦੇ, ਜੀ ਜਿਹੜਾ ਵਿੱਚ ਹੀ ਸਾਡਾ ਘਰ ਸੀ ਇਹ। ਅੱਛਾ ਤੇ ਚਾਚਾ ਜਿਹੜੇ ਜਿੰਨੇ ਚ ਬਾਬਾ ਅਦਰੀਸ ਰਹਿ ਰਿਹਾ ਹੈ, ਆਹੋ, ਇਹ ਕਿੰਨਾ ਦਾ ਘਰ ਸੀ? ਇਹ ਘਰ ਹੈਗਾ, ਇਹ ਵੀ ਜੱਟ ਦਾ ਹੈ। ਇਹ ਜਿਹੜਾ ਜੱਟ ਹੈ ਨਾ, ਇਹਦਾ ਮੈਨੂੰ ਪਤਾ ਨਹੀਂ ਗਾ, ਜਿਹੜਾ ਇਹਦਾ ਨਾਮ ਭੁੱਲ ਗਿਆ ਮੈਂ, ਐਵੇਂ ਗਲਤ ਬਿਆਨੀ ਨਹੀਂ ਕਰਦਾ। ਇਹ ਵੀ ਜੱਟ ਦਾ ਘਰ ਹੈ। ਸਹੀ। ਤੇ ਦੂਜਾ ਜਿਹੜਾ ਜਿੱਥੇ ਬੂਟਾ ਜੱਟ ਰਹਿ ਰਿਹਾ ਹੈ, ਬੂਟਾ ਜੱਟ ਤੇ ਯੂਸਫ ਜੱਟ ਰਹਿ ਰਿਹਾ ਜਿੱਥੇ, ਉੱਥੇ ਵੀ ਇੱਕ ਘਰ ਸੀ? ਉਹ ਜਿਹੜਾ ਘਰ ਹੈ ਨਾ, ਹਾਂ। ਉਹ ਵੀ ਇੱਕ ਜੱਟ ਦਾ। ਉਹਨਾਂ ਦੀ ਪੈਲੀ ਹੈਗੀ ਪਾੜ ਮੇਥੇ ਕੋਲ। ਅੱਛਾ। ਉਹ ਵੀ 100 ਕਿੱਲੇ ਤੋਂ ਉੱਤੇ ਹੈ। 100 ਕਿਲੋ ਦਿੱਤੇ ਹੋਏ 100 ਕਿੱਲੇ ਦੇ ਉੱਤੇ ਨੇ। ਉਹਨਾਂ ਦੇ ਮਕਾਨ ਬੜੇ ਪਹਿਲੇ ਪੁਰਾਣੇ ਬਣੇ, ਪੁਖਤਾ ਮਕਾਨ। ਪੁਖਤਾ ਮਕਾਨ ਹੁਣ ਉਹਨਾਂ ਨੇ ਖੜੇ ਕੀ ਕੀਤਾ ਕੀ ਨਹੀਂ ਕੀਤਾ। ਹਟਾਤੇ ਨੇ ਸਾਰੇ। ਇਹ 2 ਘਰ ਉਹਨਾਂ ਇੱਥੇ ਜੱਟਾਂ ਦੇ ਘਰ ਸਾਰੇ ਪੁਖਤਾ ਨੇ, ਜੀ ਜੀ ਜੀ। ਪੱਕੇ। ਸਭ ਤੋਂ ਜ਼ਿਆਦਾ ਪਿੰਡ ਸਾਡਾ, ਪਹਿਲਾਂ ਦੱਸਿਆ ਮੈਂ, ਅਮੀਰ ਪਿੰਡ ਹੈ। ਇਹ ਲਾਹੌਰ ਨਾਲੋਂ ਵੀ ਜ਼ਿਆਦਾ ਅਮੀਰ ਸੀ। ਜੀ ਜੀ। ਇਹ ਹੁਣ ਵੀ ਲਾਹੌਰ ਨਾਲੋਂ ਸਾਡਾ ਪਿੰਡ ਜ਼ਿਆਦਾ ਅਮੀਰ ਹੈ। ਇੱਥੇ ਅਰਬੋਂਪਤੀ ਬੰਦੇ ਹੀ। ਸਹੀ ਹੈ।